ਐਕਸੀਓਸ ਨੇ ਹਰਜੋਤ ਸਿੰਘ ਜੀ ਅੱਜ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਹੈ। FBI ਦਾ ਜਿਹੜਾ ਡਾਟਾ ਸਾਹਮਣੇ ਆਇਆ ਆ ਹੇਟ ਕ੍ਰਾਈਮ ਨੂੰ ਲੈ ਕੇ। ਉਹਨਾਂ ਦੀ ਮੇਨ ਹੈਡਲਾਈਨ ਆ ਵੀ ਹੇਟ ਕ੍ਰਾਈਮਸ ਅਗੇਂਸਟ ਲਟੀਨੋਜ਼ ਐਂਡ ਸਿੱਖਸ ਹਿੱਟ ਰੈਕਡ ਹਾਈ ਇਨ 2025। ਸੋ 2025 ਦੇ ਵਿੱਚ ਸਿੱਖਾਂ ਦੇ ਉਲਟ ਤੇ ਲਟੀਨੋਜ਼ ਦੇ ਉਲਟ ਕਹਿੰਦੇ ਵੀ ਹੇਟ ਕ੍ਰਾਈਮ ਜ਼ਿਆਦਾ ਜਿਹੜੇ ਉਹ ਵਧੇ ਹੈਗੇ ਆ। ਸੋ ਕਹਿੰਦੇ ਵੀ ਐਂਟੀ ਲਟੀਨੋ ਬਾਇਸ ਟੌਪ 3 ਜਿਹੜੇ ਟਾਰਗੇਟਿਡ ਕੈਟਾਗਰੀਜ਼ ਵਿੱਚ ਪਹਿਲੀ ਵਾਰ ਜਦੋਂ ਤੋਂ ਹੇਟ ਕ੍ਰਾਈਮ ਡਾਟਾ ਦੀ ਟਰੈਕਿੰਗ ਸ਼ੁਰੂ ਹੋਈ ਹੈ 34 ਸਾਲਾਂ 'ਚ ਇਹ ਉੱਥੇ ਆਏ ਹੈਗੇ ਆ। ਸੋ ਕਹਿੰਦੇ ਵੀ ਐਂਟੀ ਲਟੀਨੋ ਹੇਟ ਕ੍ਰਾਈਮ 18% ਵਧਿਆ ਆ। 1000 ਤੋਂ ਵੱਧ ਜਿਹੜੇ ਇੰਸੀਡੈਂਟ ਆ 2025 ਦੇ ਵਿੱਚ ਆਏ ਹੈਗੇ ਆ। ਐਂਟੀ ਸਿੱਖ ਹੇਟ ਕ੍ਰਾਈਮ ਕਹਿੰਦੇ ਵੀ ਇਹ 6ਵੇਂ ਨੰਬਰ ਤੇ ਸੀਗਾ ਪਹਿਲਾਂ 2015 ਦੇ ਵਿੱਚ। ਸੌਰੀ 6 ਨੰਬਰ 6 ਸੀਗਾ ਤੇ ਇਹ 228 ਦੇ ਉੱਤੇ ਹੋ ਗਿਆ ਵੀ 6 ਹੇਟ ਕ੍ਰਾਈਮ ਹੋਏ ਸੀ 2015 ਚ ਤੇ 2025 ਦੇ ਵਿੱਚ 228 ਦੇ ਉੱਤੇ ਹੋ ਗਿਆ। 3700% ਕਹਿੰਦੇ ਵੀ ਇਸ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਐਂਟੀ ਸਿੱਖ ਹੇਟ ਕ੍ਰਾਈਮ ਆ ਇਹ ਹੁਣੇ ਹੀ ਇੱਕ ਇੰਟਰੋਡਿਊਸ ਕੀਤਾ ਗਿਆ ਹੈ ਐਜ਼ ਅ ਕੈਟਾਗਰੀ ਐਟ ਦਿਸ ਟਾਈਮ। ਐਂਟੀ ਜਿਊ ਹੇਟ ਕ੍ਰਾਈਮ ਕਹਿੰਦੇ ਵੀ 29% ਡ੍ਰੌਪ ਇਸ ਦੇ ਵਿੱਚ ਹੋਇਆ ਆ। ਕਹਿੰਦੇ ਤੇ ਕਹਿੰਦੇ ਵੀ ਜਿਹੜਾ ਅਕਤੂਬਰ 7 ਤੋਂ ਬਾਅਦ ਦੇ ਵਿੱਚ ਜਿਹੜਾ ਇਨਕਰੀਜ਼ ਆ ਉਹ ਇੱਕ ਮੋਡਰੇਟ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਸਿੱਖਾਂ ਦੇ ਉਲਟ 2025 ਦੇ ਵਿੱਚ ਹਰਜੋਤ ਸਿੰਘ ਜੀ 228 ਹੇਟ ਕ੍ਰਾਈਮ ਜਿਹੜੇ ਆ ਉਹ ਰਿਪੋਰਟ ਹੋਏ ਨੇ ਤੇ ਇਹ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਵੀ ਇਹ ਜਿਹੜੀ ਕੈਟਾਗਰੀ ਆ ਇਹਦੇ ਵਿੱਚ 3700% ਪਿਛਲੇ 10 ਸਾਲਾਂ ਦੇ ਵਿੱਚ ਵਾਧਾ ਹੋਇਆ ਦੱਸਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜਾ ਚੀਜ਼ ਜਿਹੜੀ ਇਹ ਵਾਪਰੀ ਆ। ਆਈ ਥਿੰਕ ਇਹਦੇ ਵਿੱਚ ਮੋਸਟਲੀ ਜਿਹੜਾ ਪਿਛਲੇ ਸਾਲ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਕਰਕੇ ਜਿਹੜਾ ਜੋ ਹੈਗਾ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਆ ਉਹਦਾ ਵੀ ਇੱਕ ਕਾਰਨ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਕੁਝ ਕੁ ਲੋਕਾਂ ਦੀਆਂ ਕਰਤੂਤਾਂ ਦੇ ਕਰਕੇ ਜਿਨ੍ਹਾਂ ਨੇ ਪੁੱਠੇ ਕੰਮ ਜਿਹੜੇ ਉਹ ਕੀਤੇ ਆ, ਚਾਹੇ ਉਹ ਡਰੱਗ ਢੋਣ ਵਾਲੀਆਂ ਗੱਲਾਂ ਖਬਰਾਂ ਜਿਹੜੀਆਂ ਉਹ ਹੋਣ, ਚਾਹੇ ਜਿਹੜੇ ਹੁਣ ਐਕਸੀਡੈਂਟ ਤਾਂ ਐਕਸੀਡੈਂਟ ਆ ਉਹ ਕਿਸੇ ਦੇ ਨਾਲ ਵੀ ਹੋ ਸਕਦਾ ਪਰ ਕਿਉਂਕਿ ਉਹ ਪੋਲੀਟੀਸਾਈਜ਼ ਇੰਨੇ ਜ਼ਿਆਦਾ ਜਿਹੜੇ ਹੋ ਗਏ ਵੀ ਉਹਦੇ ਜਿਹੜੇ ਕਾਰਨ ਜਿਹੜੇ ਹੋਣ ਵੀ ਉਹਦੇ ਕਰਕੇ ਜਿਹੜੇ ਸਿੱਖਾਂ ਨੂੰ ਵੀ ਇਹ ਜਿਹੜਾ ਤਾਪ ਆ ਉਹ ਝੱਲਣਾ ਪੈ ਰਿਹਾ ਹੈ ਜੀ। ਐਕਸੀਓਸ ਨੇ ਹਰਜੋਤ ਸਿੰਘ ਜੀ ਅੱਜ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਹੈ। FBI ਦਾ ਜਿਹੜਾ ਡਾਟਾ ਸਾਹਮਣੇ ਆਇਆ ਆ ਹੇਟ ਕ੍ਰਾਈਮ ਨੂੰ ਲੈ ਕੇ। ਉਹਨਾਂ ਦੀ ਮੇਨ ਹੈਡਲਾਈਨ ਆ ਵੀ ਹੇਟ ਕ੍ਰਾਈਮਸ ਅਗੇਂਸਟ ਲਟੀਨੋਜ਼ ਐਂਡ ਸਿੱਖਸ ਹਿੱਟ ਰੈਕਡ ਹਾਈ ਇਨ 2025। ਸੋ 2025 ਦੇ ਵਿੱਚ ਸਿੱਖਾਂ ਦੇ ਉਲਟ ਤੇ ਲਟੀਨੋਜ਼ ਦੇ ਉਲਟ ਕਹਿੰਦੇ ਵੀ ਹੇਟ ਕ੍ਰਾਈਮ ਜ਼ਿਆਦਾ ਜਿਹੜੇ ਉਹ ਵਧੇ ਹੈਗੇ ਆ। ਸੋ ਕਹਿੰਦੇ ਵੀ ਐਂਟੀ ਲਟੀਨੋ ਬਾਇਸ ਟੌਪ 3 ਜਿਹੜੇ ਟਾਰਗੇਟਿਡ ਕੈਟਾਗਰੀਜ਼ ਵਿੱਚ ਪਹਿਲੀ ਵਾਰ ਜਦੋਂ ਤੋਂ ਹੇਟ ਕ੍ਰਾਈਮ ਡਾਟਾ ਦੀ ਟਰੈਕਿੰਗ ਸ਼ੁਰੂ ਹੋਈ ਹੈ 34 ਸਾਲਾਂ 'ਚ ਇਹ ਉੱਥੇ ਆਏ ਹੈਗੇ ਆ। ਸੋ ਕਹਿੰਦੇ ਵੀ ਐਂਟੀ ਲਟੀਨੋ ਹੇਟ ਕ੍ਰਾਈਮ 18% ਵਧਿਆ ਆ। 1000 ਤੋਂ ਵੱਧ ਜਿਹੜੇ ਇੰਸੀਡੈਂਟ ਆ 2025 ਦੇ ਵਿੱਚ ਆਏ ਹੈਗੇ ਆ। ਐਂਟੀ ਸਿੱਖ ਹੇਟ ਕ੍ਰਾਈਮ ਕਹਿੰਦੇ ਵੀ ਇਹ 6ਵੇਂ ਨੰਬਰ ਤੇ ਸੀਗਾ ਪਹਿਲਾਂ 2015 ਦੇ ਵਿੱਚ। ਸੌਰੀ 6 ਨੰਬਰ 6 ਸੀਗਾ ਤੇ ਇਹ 228 ਦੇ ਉੱਤੇ ਹੋ ਗਿਆ ਵੀ 6 ਹੇਟ ਕ੍ਰਾਈਮ ਹੋਏ ਸੀ 2015 ਚ ਤੇ 2025 ਦੇ ਵਿੱਚ 228 ਦੇ ਉੱਤੇ ਹੋ ਗਿਆ। 3700% ਕਹਿੰਦੇ ਵੀ ਇਸ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਐਂਟੀ ਸਿੱਖ ਹੇਟ ਕ੍ਰਾਈਮ ਆ ਇਹ ਹੁਣੇ ਹੀ ਇੱਕ ਇੰਟਰੋਡਿਊਸ ਕੀਤਾ ਗਿਆ ਹੈ ਐਜ਼ ਅ ਕੈਟਾਗਰੀ ਐਟ ਦਿਸ ਟਾਈਮ। ਐਂਟੀ ਜਿਊ ਹੇਟ ਕ੍ਰਾਈਮ ਕਹਿੰਦੇ ਵੀ 29% ਡ੍ਰੌਪ ਇਸ ਦੇ ਵਿੱਚ ਹੋਇਆ ਆ। ਕਹਿੰਦੇ ਤੇ ਕਹਿੰਦੇ ਵੀ ਜਿਹੜਾ ਅਕਤੂਬਰ 7 ਤੋਂ ਬਾਅਦ ਦੇ ਵਿੱਚ ਜਿਹੜਾ ਇਨਕਰੀਜ਼ ਆ ਉਹ ਇੱਕ ਮੋਡਰੇਟ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਸਿੱਖਾਂ ਦੇ ਉਲਟ 2025 ਦੇ ਵਿੱਚ ਹਰਜੋਤ ਸਿੰਘ ਜੀ 228 ਹੇਟ ਕ੍ਰਾਈਮ ਜਿਹੜੇ ਆ ਉਹ ਰਿਪੋਰਟ ਹੋਏ ਨੇ ਤੇ ਇਹ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਵੀ ਇਹ ਜਿਹੜੀ ਕੈਟਾਗਰੀ ਆ ਇਹਦੇ ਵਿੱਚ 3700% ਪਿਛਲੇ 10 ਸਾਲਾਂ ਦੇ ਵਿੱਚ ਵਾਧਾ ਹੋਇਆ ਦੱਸਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜਾ ਚੀਜ਼ ਜਿਹੜੀ ਇਹ ਵਾਪਰੀ ਆ। ਆਈ ਥਿੰਕ ਇਹਦੇ ਵਿੱਚ ਮੋਸਟਲੀ ਜਿਹੜਾ ਪਿਛਲੇ ਸਾਲ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਕਰਕੇ ਜਿਹੜਾ ਜੋ ਹੈਗਾ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਆ
ਉਹਦਾ ਵੀ ਇੱਕ ਕਾਰਨ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਕੁਛ ਕੁ ਲੋਕਾਂ ਦੀਆਂ ਕਰਤੂਤਾਂ ਦੇ ਕਰਕੇ, ਜਿਨ੍ਹਾਂ ਨੇ ਪੁੱਠੇ ਕੰਮ ਜਿਹੜੇ ਉਹ ਕੀਤੇ ਆ, ਚਾਹੇ ਉਹ ਡਰੱਗ ਢੋਣ ਵਾਲੀਆਂ ਗੱਲਾਂ ਖਬਰਾਂ ਜਿਹੜੀਆਂ ਉਹ ਹੋਣ, ਚਾਹੇ ਜਿਹੜੇ ਹੁਣ ਐਕਸੀਡੈਂਟ ਤਾਂ ਐਕਸੀਡੈਂਟ ਆ, ਉਹ ਕਿਸੇ ਦੇ ਨਾਲ ਵੀ ਹੋ ਸਕਦਾ, ਪਰ ਕਿਉਂਕਿ ਉਹ ਪੋਲੀਟੀਸਾਈਜ਼ ਇੰਨੇ ਜ਼ਿਆਦਾ ਜਿਹੜੇ ਹੋ ਗਏ ਵੀ ਉਹਦੇ ਜਿਹੜੇ ਕਾਰਨ ਜਿਹੜੇ ਹੋਣ, ਵੀ ਉਹਦੇ ਕਰਕੇ ਜਿਹੜੇ ਸਿੱਖਾਂ ਨੂੰ ਵੀ ਇਹ ਜਿਹੜਾ ਤਾਪ ਆ ਉਹ ਝੱਲਣਾ ਪੈ ਰਿਹਾ ਹੈ। ਜੀ।